ਪਹਿਲਾ ਬੁੱਤ ਹੈਗਾ ਸਵਿਤਰੀ ਬਾਈ ਫੂਲੇ ਦਾ, ਪਹਿਲੀ ਅਧਿਆਪਕਾ, ਸੰਤ ਰਾਮ ਉਦਾਸੀ, ਲੋਕ ਕਵੀ, ਲਾਲ ਸਿੰਘ ਦਿਲ, ਲੀਓ ਟੋਲਸਟਾਏ, ਬਾਬਾ ਬੁੱਲੇ ਸ਼ਾਹ, ਅਵਾਮੀ ਸ਼ਾਇਰ ਬਾਬਾ ਨਜਮੀ, ਗੁਰਸ਼ਰਨ ਸਿੰਘ ਰੰਗਕਰਮੀ ਤੇ ਗਦਰ ਲਹਿਰ ਦੀ ਵਿਰਾਂਗਨ ਬੀਬੀ ਗੁਲਾਬ ਕੌਰ। ਬਹੁਤ ਸ਼ਾਨਦਾਰ ਆਰਟ ਗੈਲਰੀ ਆ। ਸਮੁੱਚੇ ਪਿੰਡ ਵਾਸੀ ਮਿੱਤਰੋ, ਪੰਜਾਬੀ ਦੇ ਮਸ਼ਹੂਰ ਕਵੀ ਬਾਬਾ ਨਜਮੀ ਜੀ ਨੇ ਲਿਖਿਆ ਸੀ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਟੁੱਟਦੇ ਨਕਸ਼ਾ ਆਪਣੇ ਸਫ਼ਰਾਂ ਦਾ। ਬਾਬਾ ਨਜਮੀ ਜੀ ਨੂੰ ਸ਼ਾਇਦ ਪਤਾ ਹੀ ਨਹੀਂ ਸੀ ਕਿ ਪੰਜਾਬੀ ਮੈਨੂੰ ਕੀ ਦੇਵੇਗੀ ਜਾਂ ਪੰਜਾਬੀ ਦੇ ਵਿੱਚੋਂ ਕੀ ਦੇਣ ਮੈਨੂੰ ਮਿਲੇਗਾ। ਕੋਈ ਵੀ ਸ਼ਖਸ ਨਹੀਂ ਸੋਚਦਾ। ਹਰ ਸ਼ਖਸ ਦੀਆਂ ਇੱਕ ਜਿਹੜੀਆਂ ਮੰਜ਼ਲਾਂ ਹੁੰਦੀਆਂ ਹਨ ਉਹ ਇਹ ਹੁੰਦੀਆਂ ਹਨ ਕਿ ਮੈਂ ਮਸ਼ਹੂਰ ਹੋ ਜਾਵਾਂ, ਮੇਰੀਆਂ ਕਿਤਾਬਾਂ ਆ ਜਾਣ। ਬਾਬਾ ਨਜਮੀ ਜੀ ਉਹ ਖੁਸ਼ਕਿਸਮਤ ਸ਼ਾਇਰ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਹੀ ਉਹਨਾਂ ਦੇ ਨਾ ਸਿਰਫ ਕਿਤਾਬਾਂ ਆਈਆਂ ਬਲਕਿ ਉਹਨੂੰ ਅਵਾਮੀ ਪੱਧਰ 'ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਾਨਤਾ ਮਿਲੀ। ਮਜ਼ਦੂਰਾਂ ਦੀ ਗੱਲ ਹੋਵੇ, ਮਾੜਿਆਂ ਦੀ ਗੱਲ ਹੋਵੇ, ਸੋਸ਼ਲਿਸਟ ਨਜ਼ਰੀਆਤ ਦੀ ਗੱਲ ਹੋਵੇ, ਹਰ ਥਾਂ 'ਤੇ ਬਾਬਾ ਨਜਮੀ ਜੀ ਵੱਜ ਗੱਜ ਕੇ ਬੋਲਦੇ ਸਨ ਔਰ ਲੋਕ ਉਹਨਾਂ ਦੇ ਪਿੱਛੇ ਇੰਝ ਖੜੇ ਹੁੰਦੇ ਸਨ ਕਿ ਜਿਵੇਂ ਸਾਡਾ ਨੇਤਾ ਹੀ ਇਹ ਹੈ, ਸਾਡਾ ਨਿਜਾਤ ਦਹਿੰਦਾ ਹੀ ਇਹ ਹੈ। ਵੇਲਾ ਅੱਗੇ ਵਧਿਆ, ਕਿਸੇ ਵੀ ਸ਼ਖਸ ਦੀ ਖੁਸ਼ਬਖਤੀ ਹੁੰਦੀ ਹੈ ਔਰ ਖੁਸ਼ਬਖਤੀ ਉਹਦੇ ਕੰਮ ਦੀ ਬੇਸ 'ਤੇ ਹੁੰਦੀ ਹੈ। ਬਾਬਾ ਨਜਮੀ ਜੀ ਨੇ ਪੰਜਾਬੀ ਨੂੰ ਜੋ ਮਾਣ ਦਿੱਤਾ ਤੇ ਪੰਜਾਬੀ ਨੇ ਵੀ ਫਿਰ ਉਹਨਾਂ ਨੂੰ ਰੱਜ ਕੇ ਮਾਣ ਦੇਣਾ ਸ਼ੁਰੂ ਕੀਤਾ। ਬਾਬਾ ਜੀ ਨੇ ਫਰਮਾਇਆ ਸੀ ਕਿ ਇੱਕ ਦਿਨ ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ, ਤੇ ਜਿਹੜਾ ਉਹਨਾਂ ਨੇ ਦਾਅਵਾ ਕੀਤਾ ਸੀ ਉਹ ਸੱਚ ਸਾਬਿਤ ਹੋਇਆ। ਚੜ੍ਹਦੇ ਪੰਜਾਬ ਦੇ ਲੋਕਾਂ, ਪੰਜਾਬੀ ਡਾਇਸਪੋਰਾ, ਲਹਿੰਦੇ ਪੰਜਾਬ ਦੇ ਅੰਦਰ ਬਾਬਾ ਨਜਮੀ ਨੂੰ ਬਹੁਤ ਜ਼ਿਆਦਾ ਮਾਨਤਾ ਨਾ ਸਿਰਫ ਮੁਸ਼ਾਇਰਿਆਂ ਦੇ ਵਿੱਚ ਮਿਲੀ ਬਲਕਿ ਉਹਨਾਂ ਥਾਵਾਂ ਦੇ ਵਿੱਚ ਮਿਲੀ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨ ਨੂੰ, ਜਿਹੜੇ ਵੱਡਿਆਂ ਲੋਕਾਂ ਨੂੰ ਮਿਲਦੀ ਹੈ, ਜਿਹੜੇ ਸਿਆਸਤਦਾਨਾਂ ਨੂੰ ਮਿਲਦੀ ਹੈ। ਤੇ ਬਾਬਾ ਨਜਮੀ ਜੀ ਦੀ ਖੁਸ਼ਬਖਤੀ ਜਾਂ ਖੁਸ਼ਕਿਸਮਤੀ ਸਾਡੇ ਸਾਰੇ ਪੰਜਾਬੀਆਂ ਦੀ ਖੁਸ਼ਕਿਸਮਤੀ ਹੈ। ਔਰ ਪਹਿਲੀ ਦਫਾ ਜਿਹੜਾ ਸਾਨੂੰ ਮਾਣ ਮਿਲਿਆ ਸੀ ਉਹ ਮਾਣ ਮਿਲਿਆ ਸੀ ਮਨਜੀਤ ਸਿੰਘ ਗਿੱਲ ਹੋਰਾਂ ਨੇ ਜਦੋਂ ਮੋਗਾ ਦੇ ਵਿੱਚ ਉਹਨਾਂ ਦਾ ਮੁਜੱਸਮਾ ਲਾਇਆ ਸੀ। ਬੇਸ਼ੱਕ ਉਹ ਵੱਡਾ ਕੰਮ ਸੀ। ਇਸ ਤੋਂ ਬਾਅਦ ਬਾਬਾ ਜੀ ਦਾ ਕੈਨੇਡਾ ਦੇ ਅੰਦਰ ਜਾਣਾ ਹੋਇਆ। ਕੈਨੇਡਾ ਦੇ ਅੰਦਰ 2 ਸਾਲ ਮੁਸਲਸਲ ਉਹਨਾਂ ਦਾ ਜਾਣਾ ਹੋਇਆ। ਉੱਥੇ ਪੰਜਾਬੀਆਂ ਨੇ ਜਿਵੇਂ ਉਹਨਾਂ ਨੂੰ ਮਾਣ ਦਿੱਤਾ, ਜਿਵੇਂ ਪਿਆਰ ਦਿੱਤਾ, ਇਹ ਵੀ ਇੱਕ ਆਪਣੀ ਮਿਸਾਲ ਆਪ। ਇੱਕ ਨਵੀਂ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਚੱਲਿਆ ਵਾਂ ਉਹ ਹੈ ਵਿਲੇਜ ਰਾਮਗੜ੍ਹ, ਡਿਸਟ੍ਰਿਕਟ ਬਰਨਾਲਾ ਦੇ ਜੈਨਕ ਸਿੰਘ ਹੋਰਾਂ ਦੇ ਨਾਲ ਜੁੜੀ ਹੋਈ। ਜੈਨਕ ਸਿੰਘ ਹੋਰਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ। ਉਹਨਾਂ ਨੇ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਮਸ਼ਹੂਰ ਸ਼ਖਸੀਅਤਾਂ ਹਨ, ਨਾ ਸਿਰਫ ਉਹਨਾਂ ਦੇ ਮੁਜੱਸਮੇ ਬਣਾਏ ਹਨ ਬਲਕਿ ਲਿਟਰੇਰੀ ਹਵਾਲੇ ਦੇ ਨਾਲ ਇੱਕ ਵੱਡਾ ਨਾਂ ਟਾਲਸਟਾਈ ਉਹਨਾਂ ਦਾ ਮੁਜੱਸਮਾ ਬਣਾਇਆ ਹੈ। ਇਹਨਾਂ ਮੁਜੱਸਮਿਆਂ ਦੇ ਵਿੱਚ ਸੰਤ ਰਾਮ ਸਿੰਘ ਉਦਾਸੀ, ਗੁਰਸ਼ਰਨ ਸਿੰਘ, ਗੁਲਾਬ ਕੌਰ ਔਰ ਇਹਨਾਂ ਦੇ ਨਾਲ ਨਾਲ ਇੱਕ ਹੋਰ ਵੱਡਾ ਨਾਂ ਪੰਜਾਬੀ ਦਾ ਬੁੱਲੇ ਸ਼ਾਹ, ਉਹਨਾਂ ਦੇ ਮੁਜੱਸਮੇ ਉੱਥੇ ਬਣਾਏ ਹਨ। ਔਰ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਉਹਨਾਂ ਦੇ ਨਾਲ ਸਾਡੇ ਬਾਬੇ ਦਾ, ਬਾਬਾ ਨਜਮੀ ਜੀ ਉਹਨਾਂ ਦਾ ਮੁਜੱਸਮਾ ਵੀ ਉਹਨਾਂ ਨੇ ਬਣਾਇਆ ਹੈ। ਸੋ ਇੱਕ ਪੂਰੇ ਨਾ ਸਿਰਫ ਪੰਜਾਬਾਂ ਵਾਸਤੇ ਵੱਡੀ ਗੱਲ ਹੈ ਬਲਕਿ ਜਿੱਥੇ ਜਿੱਥੇ ਇਨਸਾਨੀਅਤ ਪ੍ਰਸਤ ਬੈਠੇ ਨੇ, ਜਿੱਥੇ ਜਿੱਥੇ ਮਾੜਿਆਂ ਦੀ ਗੱਲ ਕਰਨ ਵਾਲੇ ਬੈਠੇ ਨੇ, ਜਿੱਥੇ ਜਿੱਥੇ ਮਾੜੇ ਬੈਠੇ ਨੇ, ਇਹ ਖਬਰ ਉਹਨਾਂ ਸਾਰਿਆਂ ਦੇ ਮੱਥੇ ਦਾ ਜੁੰਬਰ ਹੈ। ਸੋ ਬਾਬਾ ਜੀ ਤੋਂ ਪੁੱਛਦੇ ਹਾਂ ਕਿ ਬਾਬਾ ਜੀ ਇਹ ਜਾਣ ਕੇ ਕਿਸ ਹੱਦ ਤੱਕ ਖੁਸ਼ ਹੋਏ ਨੇ। ਉਸ ਤੋਂ ਪਹਿਲੇ ਮੈਂ ਕਹਾਂਗਾ ਕਿ ਇਹ ਨਾ ਸਿਰਫ ਬਾਬਾ ਜੀ ਦੀ ਖੁਸ਼ੀ ਹੈ, ਇਹ ਜਿੱਥੇ ਜਿੱਥੇ ਕੋਈ ਪੰਜਾਬੀ ਬੈਠਾ ਹੈ ਇਹ ਉਸ ਦੀ ਖੁਸ਼ੀ ਹੈ। ਇਹ ਲਹਿੰਦੇ ਪੰਜਾਬ ਦੀ ਖੁਸ਼ੀ ਹੈ, ਇਹ ਚੜ੍ਹਦੇ ਪੰਜਾਬ ਦੀ ਖੁਸ਼ੀ ਹੈ, ਇਹ ਕੈਨੇਡਾ ਦੇ ਅੰਦਰ ਬੈਠੇ ਹਰ ਪੰਜਾਬੀ ਦੀ ਖੁਸ਼ੀ ਹੈ, ਅਮਰੀਕਾ ਦੇ ਅੰਦਰ ਬੈਠੇ ਹਰ ਪੰਜਾਬੀ ਦੀ ਖੁਸ਼ੀ ਹੈ। ਕਿਉਂਕਿ ਇਹੀ ਅਸੀਂ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਕੌਮੀ ਬੇਸ 'ਤੇ ਕੌਮੀ ਸ਼ਾਇਰੀ ਕਰੋਗੇ ਤਾਂ ਤੁਹਾਨੂੰ ਯਕੀਨਨ ਇੱਜ਼ਤ ਮਿਲੇਗੀ। ਪਾਕਿਸਤਾਨ ਦੇ ਅੰਦਰ ਹੋਰ ਬਾਕੀ ਜ਼ਬਾਨਾਂ ਦੇ ਕਈ ਸ਼ਾਇਰ ਇੱਥੇ ਆਪਣੀ ਸ਼ਾਇਰੀ ਕਰ ਰਹੇ ਹਨ ਲੇਕਿਨ ਮਿੱਟੀ ਨਾਲ ਜੁੜਨ ਦਾ ਸਬੂਤ ਹੈ ਕਿ ਬਾਬਾ ਜੀ ਦਾ ਨਾਮ ਹਰ ਜਗ੍ਹਾ 'ਤੇ ਗੂੰਜ ਰਿਹਾ ਹੈ। ਸੋ ਚੱਲਦੇ ਹਾਂ ਬਾਬਾ ਜੀ ਵੱਲ। ਬਾਬਾ ਜੀ, ਰਾਮਗੜ੍ਹ ਪਿੰਡ ਦੇ ਅੰਦਰ, ਬਰਨਾਲਾ ਡਿਸਟ੍ਰਿਕਟ ਦੇ ਅੰਦਰ ਨਵਾਂ ਮੁਜੱਸਮਾ ਲੱਗ ਗਿਆ ਤੇ ਜਾਣ ਕੇ ਕਿਵੇਂ ਦਾ ਲੱਗਿਆ? ਹਾਂ ਰਜ਼ਾ ਸਾਹਿਬ, ਇਹ ਗੱਲ ਕਿਸੇ ਨੂੰ ਪਤਾ ਲੱਗੇ ਕਿ ਕਿਸੇ ਦਾ ਮੁਜੱਸਮਾ ਲੱਗ ਗਿਆ ਤਾਂ ਤੁਸੀਂ ਜਾਣਦੇ ਹੋ ਕਿ ਉਹਨੂੰ ਕਿੰਨੀ ਕੁ ਖੁਸ਼ੀ ਹੋ ਸਕਦੀ ਹੈ ਔਰ ਉਹਦੀ ਤਬੀਅਤ, ਉਹਦੀ ਸੋਚ ਕਿੱਥੋਂ ਤੱਕ ਜਾ ਸਕਦੀ। ਬਹਰਹਾਲ ਮੈਂ ਉਹਨਾਂ ਲੋਕਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਮੈਂ ਆਪਣੇ ਉਹਨਾਂ ਨੂੰ ਠੇਰ ਸਤਿ ਸ਼੍ਰੀ ਅਕਾਲ ਕਹਿਣਾ ਵਾ, ਸਲਾਮ ਕਹਿਣਾ ਵਾ, ਹਜ਼ਾਰਾਂ ਮੁਹੱਬਤਾਂ ਤੇ ਪਿਆਰ ਦੇਣਾ ਵਾ ਜਿਨ੍ਹਾਂ ਨੇ ਮੇਰਾ ਇਹ ਕੰਮ ਕੀਤਾ ਕਿ ਮੇਰੇ ਜੈਸੇ ਆਮ ਜਿਹੇ ਬੰਦੇ ਦਾ ਮੁਜੱਸਮਾ ਬਣਾ ਕੇ ਤੇ ਉਹਨਾਂ ਲੋਕਾਂ ਦੇ ਵਿੱਚ ਸ਼ਾਮਿਲ ਕਰ ਦਿੱਤਾ ਜਿਹੜੇ ਇਸ ਵੇਲੇ ਬਹੁਤ ਦੇਰ ਤੋਂ ਧਰਤੀ 'ਤੇ ਵੱਡੇ ਨਾਂ ਨੇ। ਮਸਲਨ ਬਾਬਾ ਜੀ ਬੁੱਲੇ ਸ਼ਾਹ, ਗੁਲਾਬ ਕੌਰ, ਗੁਰਸ਼ਰਨ ਜੀ, ਸੰਤ ਰਾਮ ਉਦਾसी जी और जो वड्डा ना
ਜਿਨ੍ਹਾਂ ਦਾ ਮੁਜੱਸਮਾ ਉਹਨਾਂ ਨੇ ਖੜਾ ਕੀਤਾ ਹੈ। ਟਾਲਸਟਾਈ ਸਾਹਿਬ, ਮੇਰਾ ਖਿਆਲ ਹੈ ਕਿ ਇਸ ਤੋਂ ਵੱਡੀ ਮੇਰੀ ਖੁਸ਼ਕਿਸਮਤੀ ਕੀ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਮੇਰੇ ਜੈਸੇ ਆਮ ਜਿਹੇ ਬੰਦੇ ਨੂੰ ਉਹਨਾਂ ਨੇ ਸ਼ਾਮਲ ਕੀਤਾ ਹੈ। ਮੈਨੂੰ ਬੇਹੱਦ ਖੁਸ਼ੀ ਹੋਈ ਹੈ ਅਤੇ ਮੈਂ ਇੱਕ ਵਾਰੀ ਫਿਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਰੱਬ ਰੱਖਾ, ਜਿਉਂਦੇ ਰਹੋ। ਅਕਸਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਿਤੇ ਕਿਤੇ ਬੁੱਤ ਲੱਗੇ ਦੇਖਦੇ ਆ। ਉਹ ਬੁੱਤ ਦੇਸ਼ ਭਗਤਾਂ ਦੇ ਹੁੰਦੇ ਆ ਜਾਂ ਕੁਝ ਧਾਰਮਿਕ ਸ਼ਖਸੀਅਤਾਂ ਦੇ ਬੁੱਤ ਹੁੰਦੇ ਆ। ਪਰ ਇੱਥੇ ਜਿਹੜੇ ਰਾਮਗੜ੍ਹ ਪਿੰਡ ਦੇ ਵਿੱਚ ਆਰਟ ਗੈਲਰੀ ਦੇ ਵਿੱਚ ਜਿਹੜੇ ਬੁੱਤ ਲੱਗੇ ਨੇ, ਉਹ ਲੇਖਕਾਂ ਦੇ ਬੁੱਤ ਨੇ। ਉਹਨਾਂ ਦੇ ਬੁੱਤ ਨੇ ਜਿਨ੍ਹਾਂ ਨੇ ਸਮਾਜ ਨੂੰ ਆਪਣੀ ਬੁੱਧੀ ਦੇ ਨਾਲ ਸਹੀ ਪਾਸੇ ਅਗਾਂਹ ਵਧੂ ਢੰਗ ਦੇ ਨਾਲ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਆ। ਪਹਿਲਾ ਬੁੱਤ ਹੈਗਾ ਸਵਿਤਰੀ ਬਾਈ ਫੂਲੇ ਦਾ, ਪਹਿਲੀ ਅਧਿਆਪਕਾ, ਸੰਤ ਰਾਮਦਾਸੀ, ਲੋਕ ਕਵੀ, ਲਾਲ ਸਿੰਘ ਦਿਲ, ਲੀਓ ਟੋਲਸਟਾਏ, ਬਾਬਾ ਬੁੱਲੇ ਸ਼ਾਹ, ਅਵਾਮੀ ਸ਼ਾਇਰ ਬਾਬਾ ਨਜ਼ਮੀ, ਗੁਰਸ਼ਰਨ ਸਿੰਘ ਰੰਗਕਰਮੀ ਤੇ ਗਦਰ ਲਹਿਰ ਦੀ ਵਿਰਾਂਗਨ ਬੀਬੀ ਗੁਲਾਬ ਕੌਰ। ਬਹੁਤ ਸ਼ਾਨਦਾਰ ਆਰਟ ਗੈਲਰੀ ਆ। ਸਮੁੱਚੇ ਪਿੰਡ ਵਾਸੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ। ਆਰਟਿਸਟ ਨੇ ਜਨ ਰਾਮਗੜ੍ਹ ਜੀ, ਬਹੁਤ ਵੱਡੇ ਆਰਟਿਸਟ ਨੇ। ਤੇ ਇੱਧਰ ਸ਼ਹੀਦ ਭਗਤ ਸਿੰਘ ਚੌਂਕ ਆ, ਮੇਰਾ ਪਿਆਰਾ ਰਾਮਗੜ੍ਹ, ਸ਼ਹੀਦ ਭਗਤ ਸਿੰਘ ਦਾ ਬੁੱਤ ਲੱਗਿਆ ਹੋਇਆ।